ਇੱਕ ਮਰਾਸੀ ਸੀ ਤੇ ਉਹ ਨਾ ਪਿੰਡ ਵਿੱਚ ਵਿਹਲਾ ਫਿਰਦਾ ਸੀ। ਉਹਨੂੰ ਨਾ ਕੋਈ ਬੰਦਾ ਸਿਆਣਾ ਪਿਆ ਤੇ ਉਹਨੇ ਜਾ ਕੇ ਨਾ ਕਿਧਰੇ ਉਹਨੂੰ ਪੀਰਾਂ ਦੇ ਮਰੀਦ ਕਰਾਇਆ। ਉਹ ਰਹਿਣ ਲੱਗ ਪਿਆ ਉੱਥੇ, ਪੀਰਾਂ ਦੀ ਖਿਦਮਤ ਕਰਨ ਲੱਗ ਪਿਆ। ਉਹਦੀ ਉਹਨਾਂ ਡਿਊਟੀ, ਪੀਰ ਲਾਹੜ ਦੇ ਨਵੇਂ ਫਲਾਣਾ ਕੰਮ ਤੂੰ ਕਰਨਾ। ਉਹ ਕੋਈ 6 ਮਹੀਨੇ ਸਾਲ 2 ਸਾਲ ਗੁਜ਼ਰੇ। ਇੱਕ ਦਿਨ ਪੀਰਾਂ ਨੂੰ ਆਂਦਾ ਮੈਂ ਪਿਛਾਂ ਨਾ ਫੇਰਾ ਲਾਵਾਂ। ਉਹ ਨਾ ਹੈ ਇਹ ਠਹਿਰ ਜਾ, 4 ਦਿਨ ਠਹਿਰ ਕੇ ਜਾਈ, ਤੈਨੂੰ ਕੁਛ ਦੇ ਕੇ ਘੱਲਾਂ ਦੇ। ਫੇਰ ਕੋਈ ਸਾਲ 1.5 2 ਲੰਘ ਗਿਆ। ਉਹਨੇ ਆਖਿਆ ਪੀਰ ਜੀ ਮੈਂ ਪਿਛਾਂ ਨਾ ਫੇਰਾ ਲਾਵਾਂ। ਉਹਨੇ ਆਖਿਆ ਲਾਇਆ ਤੇ ਜਾਂਦਾ ਨਾ ਮਿਲ ਕੇ ਜਾਈ। ਉਹ ਜਦੋਂ ਟੁਰਨ ਲਗਾਣਾ ਤੇ ਪੀਰਾਂ ਦੀ ਖੋਤੀ ਸੂਈ ਸੀ, ਉਹਨਾਂ ਨੇ ਉਹਦਾ ਬੱਚਾ ਉਹਨੂੰ ਰੱਸੀ ਪਾ ਕੇ ਕੋਈ 2 ਦਿਨਾਂ ਦਾ ਹੋਇਆ ਜਾਂ 1 ਦਿਨ ਦਾ ਹੋਇਆ ਉਹਨੂੰ ਫੜਾ ਦਿੱਤਾ। ਤੇ ਵੱਡੇ ਖੋਤੇ ਨੂੰ ਵੀ ਆਗਾ ਖਿੱਚੀਏ ਤੇ ਉਹ ਪਿਛਾਂ ਜਾਂਦਾ ਤੇ ਬੱਚਾ ਸੀ ਉਹ ਪਿਛਾਂ ਧਰੂਵੇ ਤੇ ਉਹ ਮਰਾਸੀ ਆਗਾ ਖਿੱਚੇ। ਚਲੋ ਖਿੱਚ ਧਰੂ ਕੇ ਨਾ ਕੋਈ ਆਪਣੇ ਪਿੰਡ ਦੇ ਤੇ ਪੀਰਾਂ ਦੇ ਪਿੰਡ ਦੇ ਵਿਚਕਾਰ ਆ ਗਿਆ। ਜੇ ਠਾੜ ਦੇ ਦਿਹਾੜੇ ਸਨ, ਵਾਹਣਾਂ ਦੇ ਵਿੱਚੋਂ ਲਗਾ ਹੋਵੇ ਪਿਆ ਤੇ ਸ਼ਾਮ ਪੈ ਗਈ ਤੇ ਉਹ ਬੱਚਾ ਗਿਆ ਮਰ। ਉਹਨੇ ਕੀ ਕੀਤਾ, ਉੱਥੇ ਵਾਹਣ ਦੇ ਵਿੱਚ ਹੀ ਨਾ ਦੱਬ ਕੇ ਨਾ ਤੇ ਵਿਚਾਰਾ ਥੱਕ ਗਿਆ ਸੀ ਟੁਰ ਕੇ, ਉਹ ਸੌਂ ਗਿਆ ਉੱਤੇ। ਆਖਣ ਲੱਗਾ ਇਹਨੂੰ ਦੱਬ ਛੱਡਣਾ ਪੀਰਾਂ ਦੀ ਨਿਸ਼ਾਨੀ ਹੈ ਤੇ ਐਵੇਂ ਆਖਣ ਤੇ ਸੱਟ ਛੜਿਆ ਤੂੰ ਐਵੇਂ। ਤੇ ਉਹਨਾਂ ਵਕਤਾਂ 'ਚ ਨਾ ਬੀਬੀਆਂ ਪੋਚੇ ਲੈਣ ਜਾਂਦੀਆਂ ਹੁੰਦੀਆਂ ਹਨ ਘਰਾਂ 'ਚ ਮਾਰਨ ਵਾਸਤੇ, ਸਰਗੀ ਪੁਰਾਣੇ ਵਕਤ ਸਨ। ਉਹ ਕੀ ਹੋਇਆ, ਬੀਬੀਆਂ ਸਵੇਰੇ ਵੇਖਿਆ ਤੇ ਢੇਰੀ ਬਣੀ, ਬੰਦਾ ਉੱਤੇ ਸੁੱਤੇ ਆ। ਬੀਬੀਆਂ ਅਸਲ ਗੱਲ ਨੂੰ ਚੁੱਕਦੀਆਂ ਨੇ। ਤੁਹਾਨੂੰ ਗੱਲ ਸੁਣਾਉਣ ਦਾ ਮਕਸਦ ਹੈ ਕਿ ਬੀਬੀਆਂ ਹੀ ਪੀਰਾਂ ਨੂੰ ਚੁੱਕਦੀਆਂ ਨੇ ਬਹੁਤਾ। ਇੰਜੀ ਗੱਲ ਉਹਨਾਂ ਵੇਖਿਆ ਬਈ ਢੇਰੀ ਜ਼ਾਹਰ ਹੋ ਗਈ ਹੈ ਤੇ ਮਰੀਦ ਵੀ ਘੱਲ ਛੜੇ ਆ ਕਿਸੇ ਕੱਦੀ ਨਸ਼ੀਨ ਜਿਹੜਾ ਬਣਨਾ। ਉਹ ਬੀਬੀਆਂ ਦਵਾਈ ਪਾ ਦਿੱਤੀ, ਫਲਾਣੀ ਦੀ ਪੈਲੀ ਵਿੱਚ ਪੀਰ ਜ਼ਾਹਰ ਹੋ ਗਏ ਨੇ, ਢੇਰੀ ਦੀ ਕਲਾਈ ਹੈ ਤੇ ਬੰਦਾ ਵੀ ਉੱਥੇ ਆ ਗਏ ਆ, ਉਹ ਸੁੱਤੇ ਆ ਕੋਲ ਆ ਕੇ। ਉਹ ਕੋਈ ਇਧਰੋਂ ਖੀਰ ਲੈ ਕੇ ਆਉਂਦਾ ਪਿਆ, ਕੋਈ ਰੋਟ ਲੈ ਕੇ ਆਉਂਦਾ ਪਿਆ, ਕੋਈ ਕੁਝ ਲੈ ਕੇ ਆਉਂਦਾ ਪਿਆ। ਐਵੇਂ ਦਿਨਾਂ ਦੇ ਵਿੱਚ ਉੱਥੇ ਰੇਲਾਂ ਫੇਲਾਂ। ਤੇ ਉਹ ਮਰਾਸੀ ਆਖੇ, ਉਹ ਆਖੇ ਮੇਰੀ ਗੱਲ ਤੇ ਸੁਣੋ। ਉਹ ਆਖਣ ਗੱਲ ਨੂੰ ਛੱਡੋ, ਤੁਸੀਂ ਜਿੱਥੋਂ ਵੀ ਆਏ ਹੋ ਇੱਥੇ ਜ਼ਾਹਰ ਹੋਏ ਹੋ ਤੇ ਸਾਡੇ ਉਹ ਬੀਬੀਆਂ ਨੇ ਕੰਮ ਚੁੱਕ ਦਿੱਤਾ। ਕੋਈ 2 ਸਾਲ ਉਹਨੇ ਲਾਏ, ਚੰਗਾ ਅਮੀਰ ਹੋ ਗਿਆ। ਉਹਨੇ ਆਖਿਆ ਹੁਣ ਘਰ ਜਾ ਕੇ ਪੀਰਾਂ ਕੋਲ ਜਾ। ਫਿਰ ਉਹਨੇ ਆਖਿਆ ਨਹੀਂ ਪਹਿਲੇ ਪੀਰਾਂ ਕੋਲ ਹੀ ਜਾ, ਮੇਰੇ ਹਾਲਾਤ ਚੰਗੇ ਸੈੱਟ ਹੋ ਗਏ ਨੇ। ਚਲੋ ਮੈਂ 2-3 ਸਾਲ ਡਿਊਟੀ ਦਿੱਤੀ ਹੈ ਪੀਰਾਂ ਦੀ ਤੇ ਉਹਨਾਂ ਨੂੰ ਦੱਸ ਕੇ ਤੇ ਆਵਾਂ। ਉਹ ਟੁਰਿਆ ਫੇਰ ਪਿਛਾਂ ਨੂੰ ਪੀਰਾਂ ਕੋਲ ਟੁਰ ਗਿਆ। ਪੀਰਾਂ ਉੱਥੇ ਔਰਤ ਸੀ, ਉਹਨਾਂ ਨੂੰ ਆਖੇ ਗੱਲ ਸੁਣੋ, ਆਖੇ ਵਿਹਲੇ ਹੋ ਕੇ ਸੁਣਨੇ ਆ। ਸ਼ਾਮ ਪਵੇ ਉਹਨਾਂ ਨੂੰ ਆਖੇ ਗੱਲ ਸੁਣੋ, ਆਖੇ ਵਿਹਲੇ ਹੋ ਕੇ ਸੁਣਨੇ ਆ। ਸਵੇਰੇ ਉੱਠਦੇ ਆਖੇ ਮੈਂ ਤੁਹਾਡੇ ਨਾਲ ਗੱਲ ਕਰਨ ਆਇਆ। ਖੈਰ ਉਰਸ ਮੁੱਕਿਆ। ਉਹਨੇ ਆਖਿਆ ਦੱਸ ਬਈ ਹੁਣ ਤੂੰ ਕੀ ਆਨਾ, ਤੂੰ ਤੇ ਘਰ ਗਿਆ ਸਾ ਤੇ ਤੂੰ ਪਿਛਾਂ ਆ ਗਿਆ ਫੇਰ ਤੇ ਘਰ ਤੂੰ ਅਪੜਿਆ ਨਹੀਂ। ਉਹ ਕਹਿਣ ਲੱਗਾ ਕਿ ਜਿਹੜਾ ਤੁਸੀਂ ਮੈਨੂੰ ਖੋਤਾ ਦਿੱਤਾ ਸੀ ਨਾ ਬੱਚਾ,